ਵਧੀਆ ਹੋਣਗੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ। ਕਹਿੰਦੇ ਨੇ ਕਿ ਦੁਸ਼ਮਣ ਤੇ ਵੀ ਬੁਰਾ ਵਕਤ ਆਵੇ ਤੇ ਉਹਦੇ ਵਾਸਤੇ ਜਿਹੜੀ ਹੈ ਨਾ ਦੁਆ ਕਰਨੀ ਚਾਹੀਦੀ ਹੈ ਬਹੁਤ ਜ਼ਿਆਦਾ। ਤੇ ਦੁਸ਼ਮਣ ਜਿਹੜਾ ਹੁੰਦਾ ਨਾ ਤੇ ਉਹ ਕਿਸੇ ਵੀ ਮੁਸ਼ਕਲ ਟਾਈਮ 'ਚ ਹੋਵੇ ਤੇ ਸਾਡਾ ਫਰਜ਼ ਬਣਦਾ ਕਿ ਉਹਦੇ ਲਈ ਦੁਆ ਕਰੋ। ਲੇਕਿਨ ਸਰੈਕੀ ਯੂਟਿਊਬਰ ਵਿਹਲਾ ਮੁੰਡਾ ਸਾਡਾ ਭਾਈ ਹੈਗਾ, ਦੋਸਤ ਹੈਗਾ, ਸਾਡਾ ਕੁਲੀਗ ਹੈਗਾ, ਬਹੁਤ ਅੱਛਾ 1-2 ਦਫ਼ਾ ਉਹਨਾਂ ਨਾਲ ਮੁਲਾਕਾਤ ਹੋਈ। ਉਹਨਾਂ ਦੇ ਕਿਡਨੈਪ ਹੋ ਗਏ। ਵਿਹਲਾ ਮੁੰਡਾ ਸਰੈਕੀ ਯੂਟਿਊਬਰ ਬਿਲੋਂਗ ਤੇ ਉਹਨਾਂ ਦੀ ਸਾਰੀ ਫੈਮਿਲੀ ਤਕਰੀਬਨ ਆਲਮੋਸਟ ਸਾਰੀ ਫੈਮਿਲੀ ਦੇ ਮੈਂਬਰ ਵਿਹਲਾ ਮੁੰਡਾ ਵਿਦ ਵਾਈਫ, ਉਹਦਾ ਛੋਟਾ ਭਾਈ, ਉਹਦੀ ਵਾਲਦਾ ਜਿਹੜਾ ਉਮਰੇ ਵਾਸਤੇ ਜਿਹੜਾ ਉਹ ਗਏ ਸਾਊਦੀ ਅਰਬ 'ਚ ਐਵੇਂ ਹੀ ਪਹੁੰਚੀ ਤੇ ਇਤਲਾਹ ਆ ਗਈ ਕਿ ਵਿਹਲੇ ਮੁੰਡੇ ਦੇ ਜਿਹੜੇ ਵਾਲਿਦ ਸਾਹਿਬ ਨੇ ਉਹ ਕਿਡਨੈਪ ਹੋ ਚੁੱਕੇ ਨੇ। ਸੋ ਬੜਾ ਇੰਤਹਾਈ ਦੁਖੀ ਲਮਹਾ ਹੈਗਾ। ਤਕਰੀਬਨ ਹੁਣ ਤੱਕ 3 ਤੋਂ 4 ਵੀਡੀਓਜ਼ ਉਹ ਖੁਦ ਬਣਾ ਚੁੱਕਿਆ ਵਿਹਲਾ ਮੁੰਡਾ। ਵਜ਼ੀਰ ਆਲਾ ਪੰਜਾਬ ਕੋ ਰਿਕੁਐਸਟ ਕਰ ਚੁੱਕੇ ਕਿ ਮੇਰੇ ਵਾਲਿਦ ਸਾਹਿਬ ਨੂੰ ਜਿਹੜਾ ਨਾ ਅਗਵਾ ਹੋ ਗਏ ਨੇ, ਫੌਰੀ ਤੌਰ ਤੇ ਉਹਨੂੰ ਰਿਕਵਰ ਕਰਵਾਇਆ ਜਾ ਸਕੇ। ਸਾਡੇ ਜਿੰਨੇ ਵੀ ਰਿਆਸਤੀ ਅਦਾਰੇ ਨੇ, ਜਿੰਨੇ ਵੀ ਲੋਕ ਨੇ, ਸਾਡੀ ਪੁਲਿਸ, ਇਨਵੈਸਟੀਗੇਸ਼ਨ ਵਜ਼ੀਰ ਆਲਾ ਦੇ ਹੁਕਮ ਦੇ ਮੁਤਾਬਕ ਉੱਥੇ ਪਹੁੰਚ ਚੁੱਕੇ ਨੇ ਤੇ ਹੁਣ ਤੱਕ ਦੀ ਜਿਹੜੀ ਉੱਥੇ ਅਪਡੇਟ ਇਹ ਹੈ ਕਿ ਉਹਦੇ ਜਿਹੜੇ ਵਾਲਿਦ ਸਾਹਿਬ ਨੇ, ਉਹਨਾਂ ਦੀ ਉਹ ਬਾਈਕ ਜਿਹੜੀ ਹੈ ਨਾ ਉਹ ਥੋੜ੍ਹੀ ਜਿਹੀ ਰਿਕਵਰ ਹੋ ਸਕੀ ਹੈ ਤੇ ਉੱਥੇ ਉਹ ਜਿਹੜੀ ਗੱਡੀ ਉਹ ਥੋੜ੍ਹੀ ਰਿਕਵਰ ਹੋ ਸਕੀ ਹੈ। ਬਾਕੀ ਹਾਲੇ ਉਹਦੇ ਵਾਲਿਦ ਸਾਹਿਬ ਦਾ ਜਿਹੜਾ ਦਾ ਕੋਈ ਪਤਾ ਨਹੀਂ ਲੱਗਿਆ ਹੈਗਾ ਕਿ ਉਹ ਇਸ ਟਾਈਮ ਕਿੱਥੇ ਹੈਗਾ, ਕਿੱਥੇ ਨਹੀਂ ਹੈ। ਤੇ ਤੁਸੀਂ ਸਾਰੇ ਦੁਆ ਕਰੋ ਕਿ ਜਿਹੜਾ ਨਾ ਕਿ ਉਸ ਭਾਈ ਜਿਹੜਾ ਹੈ ਵਿਹਲਾ ਮੁੰਡਾ, ਬਹੁਤ ਵੱਡੇ ਯੂਟਿਊਬਰ ਨੇ, ਉਹਨਾਂ ਦਾ ਜਿਹੜਾ ਨਾ ਵਾਲਿਦ ਸਾਹਿਬ ਬਹੁਤ ਜਲਦ ਜਿਹੜਾ ਨਾ ਰਿਕਵਰ ਹੋ ਕੇ ਉਹ ਮਿਲ ਜਾਣ ਤੇ ਬਹੁਤ ਜਲਦ ਜਿਹੜੇ ਨਾ ਵਾਪਸੀ ਪਹੁੰਚ ਜਾਵੇ। ਕਿਉਂਕਿ ਹਰ ਇੱਕ 10, 15, 20 ਮਿੰਟ ਬਾਅਦ ਜਿਹੜਾ ਵਿਹਲਾ ਮੁੰਡਾ ਜਿਹੜਾ ਕਿ ਇਸ ਟਾਈਮ ਉਮਰੇ ਵਾਸਤੇ ਗਿਆ ਹੋਇਆ, ਉਹਦੀ ਵੀਡੀਓਜ਼ ਬਾਰ-ਬਾਰ ਇਹ ਆ ਰਹੀ ਆ ਕਿ ਭਈ ਮੇਰੇ ਵਾਲਿदैन ਦੀ ਦੁਆ ਕਰੋ। ਉੱਥੇ ਵਿਚਾਰਾ ਕਾਬੇ ਸ਼ਰੀਫ 'ਚ ਵੀ ਰੋ-ਰੋ ਕੇ ਅਪੀਲਾਂ ਕਰਦਾ ਪਿਆ। ਕਹਿੰਦਾ ਇਹ ਕਾਬਾ ਸ਼ਰੀਫ ਏ ਤੇ ਮੈਂ ਇੱਥੇ ਰੋ-ਰੋ ਕੇ ਅਪੀਲਾਂ ਕਰ ਰਿਹਾ ਕਿ ਮੇਰਾ ਵਾਲਿਦ ਸਾਹਿਬ ਮੈਨੂੰ ਮਿਲ ਜਾਵੇ। ਮੇਰੇ ਵਾਸਤੇ ਕੁੱਲ ਕਾਇਨਾਤ ਉਹ ਹੈਗੇ ਆ। ਨੋ ਡਾਊਟ ਕਿ ਵਾਲਿदैन ਕੁੱਲ ਕਾਇਨਾਤ ਹੁੰਦੇ ਨੇ ਇਸ ਸਾਰੀ ਜ਼ਮੀਨ ਦੇ ਉੱਤੇ। ਵਾਲਿदैन ਤੋਂ ਵੱਧ ਕੇ ਕੁਛ ਵੀ ਨਹੀਂ ਹੁੰਦਾ ਤੇ ਵਿਹਲਾ ਮੁੰਡਾ ਉਹ ਸ਼ਖਸ ਹੈਗਾ ਜਿਹਨੇ ਗੁਰਬਤ 'ਚੋਂ ਦੀ ਪੀਹ ਕੱਟ ਕੇ ਤੇ ਹੁਣ ਪਹੁੰਚਿਆ ਤੇ ਤੁਹਾਨੂੰ ਪਤਾ ਕਿ ਅੱਜ-ਕੱਲ੍ਹ ਪਾਕਿਸਤਾਨ ਦੇ ਵਿੱਚ ਜਿਹੜਾ ਬੰਦਾ ਮਿਹਨਤ ਵੀ ਕਰਕੇ ਅੱਗੇ ਪਹੁੰਚਦਾ ਨਾ ਤੇ ਉਹਦੇ ਵਿੱਚ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਉਹਨੂੰ ਉਹਦੀ ਤਰੱਕੀ ਤੋਂ ਜੈਲਸ ਹੁੰਦੇ ਨੇ। ਸਿਰਫ ਸਭ ਤੋਂ ਵੱਡੀ ਇਹ ਗੱਲ ਹੈਗੀ ਹੈ ਕਿ ਤਰੱਕੀ ਤੋਂ ਜੈਲਸ ਹੋਣਾ। ਦੇਖੋ ਨਾ ਕਿਸੇ ਦੀਆਂ ਜੜ੍ਹਾਂ ਕੱਟਣੀਆਂ, ਕਿਸੇ ਦੇ ਵਾਲਾਂ ਨੂੰ ਕਿਡਨੈਪ ਕਰਾ ਦੇਣਾ, ਤਵੀਜ਼ ਧਾਗੇ ਕਰਾ ਦੇਣੇ, ਕਾਲੇ ਜਾਦੂ ਕਰਾ ਦੇਣੇ, ਜਾਣ-ਬੁੱਝ ਕੇ ਅਗਲੇ ਵਾਸਤੇ ਬਹੁਤ ਸਾਰੇ ਜਿਹੜੇ ਮਸਲੇ ਮਸਾਇਲ ਪੈਦਾ ਕਰ ਦੇਣਾ। ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਤੇ ਜਦੋਂ ਵੀ ਮੰਗੋ ਆਪਣੇ ਰੱਬ ਕੋਲੋਂ ਕਿਉਂਕਿ ਰੱਬ ਤੋਂ ਵੱਧ ਕੇ ਕੋਈ ਨਹੀਂ ਨਵਾਜ਼ ਸਕਦਾ ਹੈਗਾ। ਤੇ ਸੋ ਮੈਂ ਤੁਹਾਡੇ ਕੋਲੋਂ ਸਾਰਿਆਂ ਕੋਲੋਂ ਜਿਹੜਾ ਇਹੀ ਅਪੀਲ ਕਰੂੰਗਾ ਕਿ ਤੁਸੀਂ ਜਿਹੜਾ ਵਿਹਲੇ ਮੁੰਡੇ ਵਾਸਤੇ ਦੁਆ ਕਰੋ, ਉਹਦੀ ਫੈਮਿਲੀ ਵਾਸਤੇ ਦੁਆ ਕਰੋ ਤੇ ਤਾਂ ਕਿ ਉਹ ਬਹੁਤ ਜਲਦ ਜਿਹੜਾ ਨਾ ਰਿਕਵਰ ਹੋ ਜਾਵੇ। ਅਸਲਾਮ ਅਲੈਕੁਮ ਪਿਆਰੇ ਭਾਈ, ਕੀ ਹਾਲ ਚਾਲ ਹੈ? ਠੀਕ ਹੋ? ਖਿਜ਼ਰ ਭਾਈ ਸਾਡੇ ਨਾਲ ਇਸ ਟਾਈਮ ਮੌਜੂਦ ਨੇ, ਤੁਸੀਂ ਦੱਸਣਾ ਕਿਸ ਇਲਾਕੇ ਤੋਂ ਹੋ? ਅੱਛਾ, ਸਭ ਤੋਂ ਵੱਡੀ ਗੱਲ ਇਹ ਹੈ ਕਿ ਲਾਸਟ ਟਾਈਮ ਇਹਨਾਂ ਦੇ ਇਲਾਕੇ ਵਿੱਚ ਜੀਪ ਰੈਲੀ ਹੋਈ ਮੁਜ਼ੱਫਰਗੜ੍ਹ ਲਈਏ ਵਾਲੀ ਸਾਈਡ 'ਤੇ, ਤੇ ਮੈਂ ਉੱਥੇ ਗਿਆ, ਉੱਥੇ ਵੀ ਵਿਹਲਾ ਮੁੰਡਾ ਆਇਆ, ਲੇਕਿਨ ਉਹ ਇੱਕ ਸਾਈਡ 'ਤੇ ਸੀ, ਮੈਂ ਦੂਸਰੀ ਸਾਈਡ 'ਤੇ ਸੀ, ਮੈਂ ਮਿਲ ਨਹੀਂ ਸਕਿਆ। ਤੇ ਉਸ ਦਿਨ ਮਾਸ਼ਾਅੱਲਾ ਜਿਹੜਾ ਉਹ ਕਾਫੀ ਖੁਸ਼ ਸੀਗੇ। ਫਿਰ ਉਹਨਾਂ ਨੇ ਕਿਉਂਕਿ ਫਸਟ ਟਾਈਮ ਉਮਰੇ ਤੇ ਗਿਆ ਹੈਗਾ ਵਿਹਲਾ ਮੁੰਡਾ ਅ ਤੇ ਕਾफ़ੀ ਖੁਸ਼ ਸੀਗਾ। ਤੇ ਦੇਖੋ ਯਾਰ ਉੱਥੇ ਵਿਹਲੇ ਮੁੰਡੇ ਦੀ ਵਾਲਦਾ ਵੀ ਸਾਊਦੀ ਅਰਬ ਆ, ਉਹਦੀ ਮਿਸੇਸ ਵੀ ਆ, ਉਹਦਾ ਛੋਟਾ ਭਾਈ ਆ। ਉਹ ਫੈਮਿਲੀ ਘਰ ਤੋਂ ਇੰਨੀ ਦੂਰ ਹੈਗੀ ਤੇ ਯਾਰ ਉਹ ਕਿੰਨਾ ਕੁ ਪਰੇਸ਼ਾਨ ਹੋਏਗੀ। 7 ਸਮੁੰਦਰੋਂ ਪਾਰ ਜਾ ਕੇ ਉਹਦਾ ਪਿੱਛੋਂ ਵਾਲਿਦ ਕਿਡਨੈਪ ਹੋ ਜਾਵੇ ਤੇ ਕਿੰਨਾ ਇਹ ਦੁਖੀ ਲਮਹਾ ਹੋਏਗਾ। ਇਹ ਅਸੀਂ ਆਪਣੀ ਗਿਰਬਾਨ ਜਾਂ ਆਪਣੇ ਆਪ ਦੇ ਵਿੱਚ ਝਾਂਕ ਕੇ ਦੇਖੀਏ ਕਿ ਕਿੰਨਾ ਮੁਸ਼ਕਿਲ ਤੇ ਔਖਾ ਟਾਈਮ ਹੋਏਗਾ। ਠੀਕ-ਠਾਕ ਆਪ ਸੁਣਾएँ? ਮੈਂ ਅਲਹਮਦੁਲਿਲਾ ਵੀਰ ਜੀ, ਤੁਸੀਂ ਸੁਣਾਓ ਠੀਕ ਹੋ? ਸਭ ਖੈਰ ਆਫੀਅਤ ਹੈ? ਤੇ ਤੁਸੀਂ ਆਪਣੇ ਇਲਾਕੇ ਦਾ ਨਾਂ ਦੱਸਣਾ, ਕਿੱਥੋਂ ਦੇਖਦੇ ਪਏ ਹੋ ਇਸ ਟਾਈਮ ਸਾਨੂੰ? ਤੇ ਬੜਾ ਹੀ ਇਹ ਦੁਖੀ ਲਮਹਾਨ ਨੇ ਕਿ ਉਹ ਸਾਰਾ ਕੁਛ ਹੁੰਦੇ ਹੋਏ ਵੀ ਕੁਛ ਨਹੀਂ ਕਰ ਸਕਦਾ। ਯਾਨੀ ਕਿ ਅੱਲਾ ਨੇ ਦੌਲਤ, ਸ਼ੋਹਰਤ, ਇੱਜ਼ਤ ਸਾਰਾ ਕੁਝ ਦਿੱਤੀ ਹੋਈ, ਲੇਕਿਨ ਇਹ ਕਿ ਉਹ ਉਮਰੇ ਵਾਸਤੇ ਗਿਆ ਆ ਉੱਥੇ
ਤੇ ਅੱਲਾਹ ਤਾਲਾ ਉਹਦੀ ਇਹ ਆਹੋ ਪੁਕਾਰ ਜ਼ਰੂਰ ਸੁਣੇਗਾ। ਇਨਸ਼ਾਅੱਲਾ ਉਹਦਾ ਵਾਲਦ ਜਿਹੜਾ ਨਾ ਬਹੁਤ ਜਲਦੀ ਰਿਕਵਰ ਹੋ ਕੇ ਆ ਜਾਏਗਾ। ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਸਾਹਿਬਾ ਨੇ ਇਨੀਸ਼ੀਏਟਿਵ ਲੈ ਲਿਆ ਇਨਸ਼ਾਅੱਲਾ ਬਹੁਤ ਜਲਦ ਡੀਪੀਓ ਜਿਹੜਾ ਹੈ ਉਹ ਇਸ ਪਿੱਛੇ ਕੰਮ ਪਿੱਛੇ ਲੱਗਾ ਪਿਆ। ਆਰਪੀਓ ਤੱਕ ਵੀ ਇਹ ਚੀਜ਼ਾਂ ਸਾਰੀਆਂ ਚਲੀਆਂ ਗਈਆਂ ਨੇ। ਇਨਸ਼ਾਅੱਲਾ ਸਾਡੇ ਅਦਾਰੇ ਜਦੋਂ ਕਿਸੇ ਚੀਜ਼ ਦੇ ਪਿੱਛੇ ਲੱਗ ਜਾਣ ਤੇ ਇਨਸ਼ਾਅੱਲਾ ਰਿਕਵਰ ਕਰ ਲੈਂਦੇ ਨੇ ਤੇ ਬਹੁਤ ਜਲਦ ਜਿਹੜਾ ਨਾ ਰਿ ਬਹੁਤ ਜਲਦ ਰਿਕਵਰ ਹੋ ਕੇ ਤੇ ਉਹ ਆਪਣੇ ਘਰ ਆ ਜਾਣਗੇ ਤੇ ਇਨਸ਼ਾਅੱਲਾ ਤੇ ਤੁਸੀਂ ਸਭ ਨੇ ਦੁਆ ਕਰਨੀ ਹੈ ਤੇ ਜਿੱਥੇ ਵੀ ਰਹੋ, ਖੁਸ਼ ਰਹੋ, ਆਬਾਦ ਰਹੋ, ਵਿਹਲੇ ਮੁੰਡੇ ਦੇ ਵਾਲਿਦ ਸਾਹਿਬ ਲਈ ਦੁਆ ਕਰਦੇ ਰਹੋ ਤੇ ਅੱਲਾਹ ਤਾਲਾ ਸਭ ਦੀਆਂ ਫੈਮਲੀਆਂ ਨੂੰ, ਸਭ ਨੂੰ ਜਿਹੜਾ ਸ ਸਲਾਮਤ ਰੱਖੇ। ਮੈਂ ਤਾਂ ਅੱਜ ਵੀ ਆਪਣੇ ਬੇਟੇ ਕੋਲੋਂ ਦੁਆ ਕਰਾਂਦਾ ਰਹਿ ਗਿਆ। ਦੇਖੋ ਮੇਰਾ ਬੇਟਾ ਹੈਗਾ ਮਾਸ਼ਾਅੱਲਾ। ਮੈਂ ਕਿਹਾ ਬਾਬਾ ਵਾਸਤੇ ਦੁਆ ਕਰ ਦਿਓ। ਬਾਬਾ ਜਾਂ ਮੈਂ ਖੁਦ ਹੋਵਾਂ ਤੇ ਜਾਂ ਉਹ ਵੀ ਹੋਣ ਤੇ ਉਹ ਵੀ ਸਮਝ ਲਓ ਸਾਡੇ ਬਜ਼ੁਰਗ ਨੇ, ਵੱਡੇ ਨੇ, ਚਾਚਾ ਸਾਦਕ ਉਹਦਾ ਨਾਂ ਹੈਗਾ। ਤੇ ਜਿੱਥੇ ਵੀ ਹੋਵੇ ਲੇਕਿਨ ਮੈਂ ਇੱਕ ਇਹ ਵੀ ਦੁਆ ਅੱਗੋਂ ਕਰਦਾ ਕਿ ਖੁਦਾ ਨਾ ਖਾਸਾ ਚਾਚਾ ਸਾਦਕ ਵੇਲੇ ਮੁੰਡੇ ਦਾ ਜਿਹੜਾ ਵਾਲਿਦ ਹੈ, ਸਾਡੇ ਪਾਸੇ ਜਿਹੜਾ ਕੱਚਾ ਰਾਜਨਪੁਰ ਹਿਮਯਾਰ ਖਾਂ ਵਾਲਾ, ਅੱਲਾ ਨਾ ਕਰੇ ਕਿ ਉੱਥੋਂ ਦੇ ਡਾਕੂ, ਉਹ ਚੋਰ, ਉਹ ਬਦਮਾਸ਼, ਉਹ ਡਕੈਤਾਂ ਨੇ ਆ ਕੇ ਕੋਈ ਹਮਲਾ ਕੀਤਾ ਹੋਵੇ। ਕਿਉਂਕਿ ਮੁਜ਼ੱਫਰਗੜ੍ਹ ਦੇ ਜਿਹੜੇ ਡਕੈਤ ਡਾਕੂ ਨੇ ਉਹ ਕੁਛ ਹੋਰ ਤਰ੍ਹਾਂ ਦੇ ਨੇ। ਸਾਡੇ ਜਿਹੜੇ ਕੱਚੇ ਦੇ ਲੋਕ ਨੇ ਰਾਜਨਪੁਰ ਦੇ ਰੁਝਾਨ ਦੇ, ਇਹ ਬੜੇ ਖਤਰਨਾਕ ਤੇ ਇੰਤਹਾਈ ਮੈਂ ਕਹਿੰਦਾ ਕਿ ਤੁਸੀਂ ਹਾਲ ਨਾ ਪੁੱਛੋ ਇਹਨਾਂ ਲੋਕਾਂ ਦਾ। ਤੇ ਬਸ ਇਹੀ ਦੁਆ ਕਰਨੀ ਹੈ ਕਿ ਵਿਹਲੇ ਮੁੰਡੇ ਦਾ ਵਾਲਦ ਜਿਹੜਾ ਨਾ ਖੈਰੋ ਆਫੀਅਤ ਨਾਲ ਤੇ ਸਹੀ ਸਲਾਮਤੀ ਨਾਲ ਘਰ ਵਾਪਸ ਆ ਜਾਵੇ ਤੇ ਇਸੇ ਦੁਆ ਔਰ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ। ਤੇ ਖਿਜ਼ਰ ਭਾਈ ਤੁਹਾਡਾ ਬਹੁਤ ਸ਼ੁਕਰੀਆ। ਜਿੰਨੇ ਲੋਕਾਂ ਨੇ ਵੀ ਜੁਆਇਨ ਕੀਤਾ ਉਹਨਾਂ ਦਾ ਬਹੁਤ ਸ਼ੁਕਰੀਆ। ਅੱਲਾ ਨਿਗਹਿਬਾਨ।